ਮੀਆਂ ਮੁਹੰਮਦ ਖੜੀ ਸ਼ਰੀਫ ਵਾਲੇ ਬਾਬੇ ਪੀਰ ਸ਼ਾਹ ਗਾਜ਼ੀ ਕਲੰਦਰ ਦੇ ਬਾਲ ਕੇ ਉਹਨਾਂ ਦੀ ਕਲਾਮ ਹੈ। ਤਿੰਨ ਪੜ ਬੰਦੇ ਆ, ਜੇ ਭੁੱਲ ਚੁੱਕ ਗਏ ਤੇ ਮਾਫ ਕਰ। ਓ ਵੱਡੀਆਂ ਮੇਰਾਂ ਵਾਲਿਆ ਸਾਈਆਂ, ਓ ਵੱਡੀਆਂ ਮੇਰਾਂ ਵਾਲਿਆ ਸਾਈਆਂ, ਰੱਬ ਗਰੀਬ ਨਵਾਜ਼ਾ ਤੇ ਆਪਣੇ ਫਜ਼ਲ ਕਰਮ ਥੀ ਗੋਲੀ ਤੇ ਰਹਿਮਤ ਦਾ ਦਰਵਾਜ਼ਾ, ਤੇ ਰਹਿਮਤ ਦਾ ਉਹ ਦਰਿਆ ਇਲਾਹੀ ਤੇ ਹਰਦਮ ਵਗਦਾ ਓ ਤੇਰਾ, ਤੇ ਇੱਕ ਕਤਰਾ ਜੇ ਬਖਸ਼ੇ ਮੈਨੂੰ ਤੇ ਕੰਮ ਬਣ ਜਾਂਦਾ ਓ ਮੇਰਾ, ਤੇ ਬਾਗ ਵੀ ਤੇਰੇ ਬਾਗ ਵੀ ਤੇਰੇ ਬਗੀਚੇ ਵੀ ਤੇਰੇ, ਤੇ ਤੂੰ ਬਾਗਾਂ ਦਾ ਮਾਲੀ, ਤੇ ਹਰ ਹਰ ਬੂਟੇ ਤੂੰ ਪਾਣੀ ਦੇਣਾ ਤੇ ਵਿੱਚ ਵਿੱਚ ਰੱਖਣਾ ਖਾਲੀ, ਤੇ ਮਾਲੀ ਦਾ ਕੰਮ ਹੋਵੇ ਪਾਣੀ ਲਾਉਣਾ ਤੇ ਪਰ ਮਸ਼ਕਾਂ ਉਹ ਪਾਵੇ, ਉਹ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਤੇ ਲਾਵੇ ਜਾਂ ਨਾ ਲਾਵੇ, ਤੇ ਸੁਖਨੇ ਅੰਦਰ ਸੁਖਨੇ ਅੰਦਰ ਉਹ ਮੈਨੂੰ ਮਾਹੀ ਮਿਲਿਆ ਤੇ ਮੈਂ ਗਲ ਵਿੱਚ ਪਾ ਲਿਆ ਬਾਹਾਂ, ਉਹ ਡਰ ਦੀ ਮਾਰੀ ਮੈਂ ਅੱਖ ਨਾ ਖੋਲਾਂ ਕਿਤੇ ਫੇਰ ਵਿਛੜ ਨਾ ਮੈਂ ਜਾਵਾਂ, ਤੇ ਜੇ ਹਿਜਰ ਮੇਰਾ ਜੇ ਹਿਜਰ ਮੇਰਾ ਉਹ ਪਾਣੀ ਮੰਗੇ ਤੇ ਮੈਂ ਖੂਨ ਨਾ ਦਿਓਏ ਗੇੜਾ, ਉਹ ਦਿਲ ਕਰਦਾ ਏ ਕੋਲ ਬਹਾ ਕੇ ਮੈਂ ਦਰਦ ਪੁਰਾਣੇ ਛੇੜਾ, ਤੇ ਲੋਕਾਂ ਮੈਨੂੰ ਹੋਇਆ ਨੀ ਡਰਾਇਆ, ਉਹ ਲੋਕਾਂ ਮੈਨੂੰ ਹੋਇਆ ਨੀ ਡਰਾਇਆ, ਤੇ ਰਾਤ ਕਬਰ ਦੀ ਹੋਏ ਕਾਲੀ, ਤੇ ਮੈਂ ਸੁਣਿਆ ਉੱਥੇ ਉਹ ਸੁਨਿਆਣਾ ਉਹ ਜਿਹਦੇ ਮੋਢੇ ਕਮਲੀ ਹੋਏ ਕਾਲੀ, ਸੁਭਾਨ ਅੱਲਾਹ, ਤੇ ਦਰ ਮੁਰਸ਼ਿਦ ਦਾ ਉਹ ਦਰ ਮੁਰਸ਼ਿਦ ਦਾ ਉਹ ਛੱਡੀ ਨਾਈ, ਤੇ ਨਹੀਂ ਤੇ ਹੋ ਜਾਵੇਗਾ ਰੋਗੀ, ਉਹ ਜਿਹੜੀ ਬੱਕਰੀ ਇਜੜੋਂ ਵਿਛੜੇ ਤੇ ਉਹ ਬਗਿਆੜਾ ਹੋਏ ਜੋਗੀ, ਸੁਭਾਨ ਅੱਲਾਹ, ਦੇ ਦਾੜ ਮਰਾਬਾ ਵਾਲੇ ਭੇਡਾਂ ਵਾਂਗ ਰਸੀਲੀ ਤੇਰੀ ਨੀਅਤ ਦਾ ਬਗਿਆੜਾ, ਸੂਰਤ ਵਾਂਗ ਫਰਿਸ਼ਤਿਆਂ ਜੱਪ ਤੇ ਖਾ ਗਏ ਸਾਰਾ ਵਾੜਾ, ਉਹ ਕਦੀ ਤੇਰੀ ਟੂ ਉਹ ਨਾਲ ਕੁਦਰਤ ਤੇਰੀ ਦੇ ਲੋਇਆ ਕਰਦਾ, ਤੇ ਫੱਟਿਆਂ ਦੇ ਨਾਲ ਜੜ ਕੇ ਉਹ ਕੁੱਤੇ ਜਾਣ ਵਿੱਚ ਜੰਨਤ ਮੁਹੰਮਦ, ਤੇ ਚੰਗਿਆਂ ਦਾ ਲੜ ਫੜ ਕੇ ਉਹ ਸ਼ੀਸ਼ ਮਹਿਲ ਵਿੱਚ ਕੁੱਤਾ ਵੜਿਆ, ਉਹਨੂੰ ਹੋਰ ਕੋਈ ਨਜ਼ਰ ਨਾ ਆਵੇ, ਜਿਹੜੇ ਪਾਸੇ ਉਹ ਝਾਤੀ ਮਾਰੇ ਉਹਨੂੰ ਕੁੱਤਾ ਹੀ ਨਜ਼ਰੀ ਆਵੇ, ਉਹ ਬੁਰੇ ਨੂੰ ਮੈਂ ਢੂੰਡਣ ਚੱਲਿਆ ਤੇ ਬੁਰਾ ਨਾ ਮਿਲਿਆ ਕੋਈ, ਜਦ ਮੈਂ ਆਪਣੇ ਅੰਦਰ ਨਿਗਾਹ ਮਾਰੀ ਉਹ ਮੇਥੋਂ ਬੁਰਾ ਨਾ ਕੋਈ, ਹਾਕੇ 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 ਹਾਕੇ। ਕੀ ਕਿਹਾ ਬੰਦੇ ਨੇ? ਮੁੱਛਾਂ ਬਣਾ ਦੇ। ਕਿੰਨੇ ਕਿਹਾ? ਮੌਲਵੀ ਸਾਹਿਬ ਨੇ। ਮੌਲਵੀ ਸਾਹਿਬ ਨੇ ਤੁਹਾਨੂੰ ਕਿਹਾ ਮੁੱਛਾਂ ਬਣਾ ਦਿਓ? ਮੈਂ ਜੀ ਬਣਾ ਦੇਨੇ। ਅੱਛਾ, ਤੁਸੀਂ ਇੰਜ ਕਰੋ, ਅੱਲਾ ਕੋ ਜਾਓ, ਉਹਨੂੰ ਪੁੱਛ ਕੇ ਕਿ ਅੱਬਾ ਮੁੱਛਾਂ ਖੂਨ ਵਰਤੋਂ ਤੋਂ ਦਿੱਤੀਆਂ ਨੇ ਕਿ ਜਾਂ ਬਨੋਟੀ ਲੱਗੀਆਂ ਹਨ, ਤੇ ਜੇ ਤੇ ਉਹਨੇ ਕਿਹਾ ਨਾ ਮੈਂ ਦਿੱਤੀਆਂ ਤੇ ਮੈਂ ਕੋਈ ਨਹੀਂ ਲਵਾਉਣੀਆਂ, ਤੇ ਜੇ ਉਹਨੂੰ ਬਨੋਟੀ ਮਲਵਾ ਦਾਂਗਾ। ਮੈਂ ਜਾ ਕੰਮ ਕਰੀ ਜਾ ਕੇ ਮੂੰਹ ਕੱਢਿਆ ਇਹ ਪੁੱਛ ਮਦੀ ਖਾਣਾ ਆਰਾਮ ਤੇ ਕਰਨੇ ਬਲਾਦ ਨੇ ਚੰਗਾ ਨਹੀਂ ਆਖਿਆ ਹੀ ਨਹੀਂ ਬੱਕਰਿਆਂ ਨੂੰ। ਹਾਂਜੀ, ਉਹਨੇ ਕਿਹਾ ਸੌਣ ਮਾਹ ਦੇ ਬਦਲਾਂ ਨੂੰ ਫਿਲਮ ਕਿਤਾਬਾਂ ਚਾਹੀ ਹੂ
ਉਹ ਜਿੱਥੇ ਵੇਖਣ ਚੰਗਾ ਚੋਖਾ ਤੇ ਪੜਨ ਕਲਾਮ ਸਵਾਈ ਹੂ ਦੋਵੇਂ ਜਾਨੀ ਮੁੱਠੇ ਬਹੁ ਜਿਹਨਾਂ ਖਾਦੀ ਵੇਚ ਕਮਾਈ। ਹਾਏ ਹਾਏ ਸੁਭਾਨ ਤੇ ਬਾਬਾ ਬੁੱਲੇ ਸ਼ਾਹ ਸਰਕਾਰ ਫਰਮਾਉਂਦੇ ਨੇ ਉਹਨੇ ਕਹਾ ਪੱਗਾਂ ਚਿੱਟੀਆਂ ਤੇ ਲੰਮੀਆਂ ਨੇ ਦਾੜੀਆਂ ਇਹਨਾਂ ਲੋਕਾਂ ਆਪਣੇ ਨਫ਼ਸਾਂ ਹੀ ਆਦਤਾਂ ਵਿਗਾੜੀਆਂ। ਤੇ ਸੈਯਦ ਬਾਦਸ਼ਾਹ ਪੀਰ ਵਾਰਿਸ ਸ਼ਾਹ ਬੰਦਿਆਂ ਦੀ ਰਾਜਾ ਪੁਖਤਾ ਵਕਤ ਹੁੰਦਾ ਪਏ ਹਾਲ ਹੀ ਹਾਲ ਪਕਾਰਦੇ ਨੇ ਖਬਰ ਮੁਰਦਿਆਂ ਦੀ ਬਾਦਸ਼ਾਹ ਨਵੇਂ ਲੋਕ ਪਏ ਚਟਾਰਦੇ ਨੇ। ਤੇ ਮੀਆਂ ਸਾਹਿਬ ਫਰਮਾਉਂਦੇ ਨੇ ਵੱਡੇ ਦਾੜ ਮਰਾਬਾ ਵਾਲੇ ਭੇਡਾਂ ਵਾਂਗ ਰਸੂਲੀ ਤੇਰੀ ਉਹ ਨਿਗਿਆ ਜੱਬ ਬਗਿਆੜਾ ਸੂਰਤ ਵਾਂਗ ਫਰੀਜੋ ਜੱਬ ਦੇ ਖਾ ਗਿਆ ਸਾਰਾ ਵਾੜਾ। ਤੇ ਮੌਲਵੀ ਗੁਲਾਮ ਰਸੂਲ ਸਾਹਿਬ ਉਹਨਾਂ ਬਗਿਆੜ ਕੋਲੇ ਬੜਾ ਕਰ ਕਰਾਤਾ ਹੈ। ਬਗਿਆੜ ਕੋਲੋਂ ਬੇੜਾ ਕਰ ਹਾਂਜੀ ਇਹਦੇ ਬਾਰੇ ਕੋਈ ਗੱਲ ਸੁਣਾਓ ਨਾ। ਅਗਲੇ ਸਕੂਲ ਇਸਲਾਮ ਦੀਆਂ ਦੋ ਬੀਵੀਆਂ ਸਨ। ਅੱਛਾ ਇੱਕ ਚੋਂ 10 ਬੇਟੇ ਇੱਕ ਚੋਂ 2 ਬੇਟੇ ਦੀ ਇੱਕ ਬੇਟੀ। ਸਹੀ ਜਿਹੜੇ ਅਗਰ ਯੂਸਫ ਸਲਾਮ ਪੈਦਾ ਹੋਏ ਨਾ ਤੇ ਫਿਰ ਸਕੂਲ ਇਸਲਾਮ ਨੇ ਕਿਹਾ ਕਿ ਮੇਰੇ ਪੁੱਤਰ ਤਾਂ ਨਬੂਵਤ ਉਤਰਨੀ ਹੈ। ਅੱਛਾ ਨਬੂਵਤ ਉਤਰਨੀ ਹੈ। ਜੀ ਹਾਂ ਠੀਕ। ਇਹਨੇ ਪੈਗੰਬਰ ਬਣਨਾ ਹੈ। ਸਹੀ ਉਹਦੇ ਵੱਡੇ ਸਨ ਨਾ ਪਹਿਲੀ ਬੀਵੀ ਤੋਂ ਠੀਕ। ਇੱਕ ਤਾਂ ਯੁਕਤਾ ਜਮੂਨਾ ਲੌਬਨਾ ਦੋਨਾ ਉਹ 10 ਭਰਾ ਸਨ। ਉਹਦਾ ਵੱਡਾ ਸੀ ਉਹਨੇ ਇਸ ਗੱਲ ਦੀ ਕਹਿ ਰਿਹਾ ਠੀਕ ਹੈ ਮੈਂ ਵੱਡਾ ਸੀ ਸਾਨੂੰ ਉਹਦਾ ਮਿਲਣਾ ਚਾਹੀਦਾ। ਸਹੀ ਉਹ ਬਾਪ ਨੂੰ ਕਹਿਣਗੇ ਇਹਨੂੰ ਸਾਡੇ ਨਾਲ ਕਰ ਲਓ ਅੱਛਾ ਬੱਕਰੀਆਂ ਚਾਰ ਕੇ ਲੈ ਆਏ। ਸਾਡੇ ਨਾਲ ਬੱਕਰੀਆਂ ਚਾਰੇ ਕਰੇ। ਜੀ ਹਾਂ ਠੀਕ ਹੈ ਉਹ ਪਹਿਲੇ ਦਿਨ ਕਹਿੰਦਾ ਤੇ ਕੋ ਖੂਜ ਮਾਰਿਆ ਕੁੰਡਾ ਲਾਇਆ ਬੱਕਰੀ ਜਿਵਾ ਕਰਕੇ ਖੂਨ ਨਾਲ ਮਿਲ ਕੇ ਲਾਇਆ ਬਾਹਰੋਂ ਹਾਲ ਲਵਾਈ ਪਾਉਂਦੇ ਤੁਰੇ ਆਉਣ। ਨਬੀ ਨੇ ਕਿਹਾ ਪਕੰਬਰ ਦੇ ਬੇੜੇ ਦੇ ਘਰੋਂ ਆਉਂਦਾ ਹੈ। ਸਹੀ ਉਹ ਜਿਹੜੇ ਬਾਹਰ ਨਿਕਲੇ ਲੋਕ ਕੀ ਹੋਇਆ ਤੁਹਾਨੂੰ ਪਰ ਕਹੀ ਯੂਸਫ ਨੂੰ ਬਗਿਆੜ ਖਾ ਗਿਆ। ਯੂਸਫ ਅਲੈਹਿ ਇਸਲਾਮ ਨੂੰ ਬਗਿਆੜ ਖਾ ਗਿਆ। ਬਗਿਆੜ ਖਾ ਗਿਆ ਕਹਾ ਯੋਧਿਆ ਤੇਰੇ ਤੇ ਰੱਬ ਨੇ ਇਹਦੀ ਕੂਦ ਪਾਈ ਆ ਤੂੰ ਨਾਰਾ ਮਾਰਿਆ ਤਾਂ ਬੜੀਆਂ ਬੁੜੀਆਂ ਦੇ ਗੱਭ ਛੁੱਟ ਜਾਂਦੇ ਨੇ। ਐਂਜੀ ਗੱਲ ਐਡੇ ਹੁਸਨ ਦੇ ਮਾਲਕ ਹੈ ਉਹ ਤੇਰੇ ਕੋਲ ਕੁੱਤਾ ਨਹੀਂ ਕਾਬੂ ਆਇਆ ਮੈਨੂੰ ਕੁੱਤਾ ਚਾਹੀਦਾ। ਇਹਦਾ ਭਾਈ ਸ਼ਾਮ ਵਾਲੇ ਜੰਗਲ ਦੇ ਫਰੀਕੀ ਲਾਏ ਭਾਈ ਲਾਏ। ਸਹੀ ਉਹ ਕਿਨਿਆਂ ਨੂੰ ਸ਼ਾਮ ਨੂੰ ਬਗਿਆੜ ਜਾਣ ਡਿਆ ਸੀ ਰਾਜ ਨੂੰ ਬਗਿਆੜ ਮਿਲੇ ਉਹਨੇ ਕਿਹਾ ਕਿੱਧਰ ਉਹਨੇ ਕਿਹਾ ਯਾਰ ਮੈਂ ਭਰਾ ਨੂੰ ਮਿਲੇ ਚੱਲਿਆ। ਉਹਨਾਂ ਤੇਰਾ ਭਰਾ ਮਰ ਚੁੱਕਾ ਸ਼ਾਮ ਵਾਲੇ ਜੰਗਲ 'ਚ। ਉਹਨੇ ਕਿਹਾ ਯਾਰ ਮਰ ਚੁੱਕਾ ਨਾ ਮੈਂ ਉਹਦੇ ਕਣਗੀ ਲੈ ਕੇ ਆ ਜਾਵਾਂਗਾ ਜਿੱਥੇ ਨਾ ਫਾਈਲ ਹੋਈ ਫਾਈ ਫਸ ਗਿਆ ਤੇ ਫਸ ਗਿਆ ਤੇਰੇ ਕਹਿ ਕਰਕੇ ਲੈ ਅਗਲੀ ਜੂਲਾ ਸਲਾਮ ਨੇ ਪਦਵਾਈਆਂ ਦਿੱਤੀਆਂ ਉਹਨੂੰ ਉਹ ਤੂੰ ਅੱਖਾਂ ਤੋਂ ਨਾ ਹੋਇਓ ਉਹ ਤੇਰੇ ਦਾਨਾ ਨੇ ਚੜੇ ਤੈਨੂੰ ਮੌਤ ਨਾ ਆਈ ਤੈਨੂੰ ਨਹੀਂ ਮੇਰਾ ਪੁੱਤਰ ਨੇ ਪੈਗੰਬਰ ਬਣਨਾ ਉਹ ਤੂੰ ਖੁਦਾ ਦੇ ਖੌਫ ਤੋਂ ਨਾ ਡਰਿਓ। ਉਹ ਚੁੱਪ ਕਰਕੇ ਰੋਣ ਲੱਗ ਪਿਆ ਦੁਆ ਕੀਤੀ ਕਿ ਯਾ ਬਾਰੀ ਤਾਲਾ ਮੈਨੂੰ ਜ਼ੁਬਾਨ ਦੇ ਨਬੀ ਨਾਲ ਝੂਠ ਤੇ ਸਾਈਆਂ ਮੈਂ ਤਾਰਾ ਕਰਾਂ। ਓਏ ਹੋਏ ਸੁਭਾਨ ਅੱਲਾਹ। ਤੇ ਨਬੀ ਨੂੰ ਵਹੀ ਨਾ ਉਤਰੀ ਕਿ ਅੱਲਾ ਦੇ ਨਬੀ ਦੇ ਸਿਰ ਤੇ ਹੱਥ ਫੇਰ ਤੈਨੂੰ ਝੂਠ ਦਾ ਸੱਤਾ ਕਰਨ ਤਾਰਾ ਜਿਹੜੇ ਉਹਦੇ ਹਜ਼ੂਰ ਨਬੀ ਕਿ ਇਕਬਾਲ ਇਸਲਾਮ ਦੇ ਸਿਰ ਤੇ ਹੱਥ ਫੇਰਿਆ ਉਹ ਕੱਲੇ ਜ਼ੁਬਾਨ ਨਹੀਂ ਆਈ ਮੀਆਂ ਜੀ ਸਾਡੇ ਪਿੰਡ ਦੇ ਪਿੰਡ ਜ਼ੁਬਾਨ ਆਈ। ਹਾਂਜੀ ਫਿਰ ਉਹਨੇ ਪੁੱਛਿਆ ਨੇ ਕਹਾ ਅੱਲਾ ਦੇ ਨਬੀ ਹੁਣ ਪੁੱਛ ਮੇਰੇ ਕੋਲ ਕੀ ਪੁੱਛਣਾ। ਉਹਨੇ ਕਹਾ ਤੂੰ ਮੇਰਾ ਪੁੱਤਰ ਖਾਦਾ ਹੈ ਤੂੰ ਮੇਰੇ ਤੋਂ ਜ਼ੁਲਮ ਕੀਤਾ ਹੈ। ਉਹਨੇ ਕਹਾ ਖਾਦਾ ਤੇ ਕਿਤੇ ਹੋਇਆ ਜੇ ਮੈਂ ਨਾ ਗੁਨਾਹਗਾਰ ਆਖਾਂ ਤੇਰਾ ਪੁੱਤਰ ਦੇਖਿਆ ਵੀ ਹੋਵੇ ਤੇ ਫਿਰ ਵੀ ਗੁਨਾਹਗਾਰ ਜਿਹੜੇ 14ਵੀਂ ਸਦੀ ਦੇ ਲਮਾਮ ਉਹਨਾਂ ਨੇ ਠਾਏ ਹੋਏ ਕਿਆਮ ਚਾਲੇ ਤਿਆਰ। ਹਾਂਜੀ ਕੀ ਪੱਲੇ ਇਹਨਾਂ ਨੇ ਕੋਈ ਪੱਲੇ ਨਹੀਂ। ਆ ਮੌਲਵੀਆਂ ਦੀ ਗੱਲ ਹੋਈ ਹੈ ਕਰਦੀ ਆ ਮੌਤ ਕਿੰਨਾ ਬਸਾ ਨਹੀਂ ਕਰਦੀ ਨਹੀਂ ਕਰਦੀ। ਨਹੀਂ ਕਰਦੀ। नबी रसूल पैगंबर वली और कुतुब अब्दाल गाजी कलंदर फकर करामती को रिया नहीं कोई रियाद नहीं बता दियो नहीं कोई नहीं गया एक सेकंड ਦਾ ਵੇਲ ਨਹੀਂ ਕਰਦੀ ਉਹਦੀ ਅੱਗੇ ਲਾ ਜਿਸਲੇ ਨਬੀ ਪਾਕ ਨੇ ਬੁਲਾਇਆ ਮੌਤ ਨੂੰ ਤੇ ਮੈਂ ਤੈਨੂੰ ਜਾਣਨਾ ਸਤਰ ਹੋਵੇ ਨਾ ਮਹਿਰਮ ਕੋਲੋਂ ਮਹਿਰਮ ਸੀ ਕੀ ਪੜਦਾ ਉਹ ਮੈਂ ਮਹਿਰਮ ਦਾ ਬੀਬੀ ਨਾਲ ਲੈਂਦਾ ਤੇ ਨਾ ਚੜਦਾ ਮੈਂ ਤੈਨੂੰ ਉਦੋਂ ਦਾ ਜਾਣਨਾ ਤੂੰ ਮੌਤ ਹੈ। ਉਹਨੇ ਕਿਹਾ ਜਾਣਾ ਤੇ ਕੀ ਲੈਣਾ ਹੈ ਖੁਰਾਕ ਖਾਦੀ ਤੇ ਕਿੱਥੇ ਜਾਣਾ ਹੈ ਅੱਗੇ ਲਾ 40 ਸਾਲ 8 ਮਹੀਨੇ ਤੇ 8 ਦਿਨਾਂ ਬਾਅਦ ਨਬੂਵਤ ਉਤਰੀ ਨਬੀ ਪਾਕ ਤੇ 13 ਸਾਲ ਦੀ ਗੁਸਤਾਖ ਹੋ ਗਿਆ। 14 ਫਰਾਂ ਦੇ ਜੀ 14 ਫਰਾਂ ਦੇ ਕਿਹਾ ਸਾਡੇ ਤਿੰਨ ਹੱਥਾਂ ਵਾਰਸਾ ਦੀਵੀ ਤੇਰੀ ਮੈਂ ਕਾਖ ਨੂੰ ਵਾਲੇ ਬੁਲਾਉਣਾ ਵੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਜਾਣਾ ਆ ਮੀਆਂ ਸਾਹਿਬ ਦੀ ਕੋਠੀ ਹੈ ਤਾਂ ਕੋਠੀ ਦੀਆਂ 92 ਸਾਲ ਦੀ ਬਾਬਾ ਜੀ ਦੀ ਉਮਰ ਹੈ ਮਾਸ਼ਾਅੱਲਾ ਗੱਲਾਂ ਜਿਹੜੀਆਂ ਕਰਨਗੇ ਨਾਪ ਤੋਲ ਕੇ ਕਰਨਗੇ ਕੋਈ ਗੱਲ 10 ਰੁਪਏ ਦੇ ਮੰਜਾ ਜਾਵੇ ਜੱਫਾ ਪਾਉਣਗੇ ਮੰਜੇ ਅਰੇ ਅੱਬਾ ਮੈਂ ਨਾਲ ਹੀ ਆ ਰਹੀ ਹੈ ਅੱਬਾ ਮੈਂ ਨਾਲ ਹੀ ਜਾਣਾ ਜੀ ਹਾਂਜੀ ਅੱਬਾ ਮੈਂ ਨਾਲ ਹੀ ਜਾਣਾ ਜੀ ਕੋਈ ਨਹੀਂ ਖਾਂਦੇ ਪੱਕਿਆ ਜੇ ਸਵਾ ਮਹੀਨਾ ਹੁੰਦਾ ਤਾਂ ਫਿਰ ਜਿਹੜਾ ਤਗੜਾ ਹੁੰਦਾ ਨਾ ਘਰ ਦੇ ਓਏ ਅੱਬਾ ਕਹਿ ਗਿਆ ਚੇਚਾ ਦਾ ਪਾਸਾ ਤੇਰਾ ਹੀ ਜਾਂ ਵਲਿਆੜੀ ਦਾ ਪਾਸਾ ਤੇਰਾ ਫਿਰ ਆਪਾਂ ਚੇਚੜੀਆਂ ਉਹਦੇ ਬੈਂਕੇ 10 ਰੁਪਏ ਤੋਂ ਚੋਰੀ ਕਰਾ ਕੇ ਘਰ ਨੂੰ ਲੈ ਆਉਂਦੇ